ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਜਿੰਦ ਕੌਰ ਬੇਕਰਫੀਲਡ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 14 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ। ਅੱਜ 15 ਅਕਤੂਬਰ ਹੋ ਚੁੱਕੀ ਹੈ ਪੰਜਾਬ ਦੇ ਵਿੱਚ। ਵੋਟਾਂ ਦਾ ਪੈਣ ਦਾ ਕੰਮ ਸ਼ਰਮਾ ਜੀ ਹੁਣ ਤੋਂ ਥੋੜੇ ਸਮੇਂ ਬਾਅਦ ਸ਼ੁਰੂ ਹੋ ਜਾਣਾ। ਅਸਲ ਕੀ ਤਾਂ 8 ਵਜੇ ਤੋਂ ਸ਼ਾਇਦ VOTING ਸਟਾਰਟ ਹੋ ਜਾਂਦੀ ਹੈ ਜਦੋਂ ਆਪਾਂ ਗੱਲਬਾਤ ਕਰਦੇ ਹਾਂ। ਪੰਜਾਬ ਦੇ ਵਿੱਚ ਕਹਿੰਦੇ ਵੋਟਾਂ ਅੱਜ ਹੈ, ਤਣਾਅ ਦਾ ਗੁਬਾਰ ਸਿਖਰ ਤੇ ਹੈ। ਅਕਸਰ ਹੀ ਜਿਨ੍ਹਾਂ ਬੰਦਿਆਂ ਦੀ ਪਿੰਡ ਦੇ ਵਿੱਚ ਕੋਈ ਪੁੱਛ ਪ੍ਰਤੀਤ ਨਹੀਂ ਹੁੰਦੀ, ਉਹਨਾਂ ਦੀਆਂ ਵੀ ਇਹਨਾਂ ਦਿਨਾਂ ਦੇ ਵਿੱਚ ਰੌਣਕਾਂ ਹੁੰਦੀਆਂ, ਉਹਨਾਂ ਦੀਆਂ ਤੀਆਂ ਹੀ ਹੁੰਦੀਆਂ ਇੱਕ ਹਿਸਾਬ ਨਾਲ। ਬਿਲਕੁਲ ਜੀ। ਅੱਜ ਅਸਲੀ ਜਿਹੜਾ ਲੋਕਤੰਤਰ ਦਾ ਸਭ ਤੋਂ ਮਜ਼ਬੂਤ ਥੰਮ ਮੰਨਿਆ ਜਾਂਦਾ, ਸਭ ਤੋਂ ਮਜ਼ਬੂਤ ਕੜੀ ਹੈ, ਉਹ ਨੇ ਪੰਚਾਇਤੀ ਚੋਣਾਂ, ਜਿੱਥੋਂ ਸਾਰੀ ਸਿਆਸਤ ਦਾ ਮੁੱਢ ਵੱਜਦਾ ਤੇ ਉਹਦੇ ਲਈ ਅੱਜ ਵੋਟਾਂ ਪੈਣੀਆਂ। ਆਪਾਂ ਪਿਛਲੇ ਕਿੰਨੇ ਦਿਨਾਂ ਤੋਂ ਇਸ ਵੱਲ ਨਾਲ ਗੱਲ ਕਰਦੇ ਆ ਰਹੇ ਹਾਂ ਕਿ ਪਟੀਸ਼ਨਾਂ ਦਾ ਦੌਰ ਸ਼ੁਰੂ ਹੁੰਦਾ ਹੈ। 250 ਪਟੀਸ਼ਨ ਆ ਗਈ ਜੀ, ਫਿਰ 300-400 ਹੋਰ ਆ ਗਈ ਜੀ, ਫਿਰ 700 ਹੋ ਗਈ ਜੀ, ਕੱਲ 300 ਹੋਰ ਪਟੀਸ਼ਨਾਂ ਪਹੁੰਚ ਗਈਆਂ। ਪਰ ਕੱਲ ਸਾਰਾ ਮਾਮਲਾ ਨਿਬੇੜਦਿਆਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਵੀ ਕਿ ਸਾਰੀਆਂ ਪਟੀਸ਼ਨਾਂ ਅਸੀਂ ਰੱਦ ਕਰਦੇ ਹਾਂ। ਠੀਕ ਹੈ ਜੀ। ਜਿਹੜੀਆਂ ਪਟੀਸ਼ਨਾਂ 250 ਤੇ ਰੋਕ ਲਾ ਕੇ 16 ਤਰੀਕ ਤੇ ਸੁਣਵਾਈ ਪਾਈ ਸੀ, ਉਹ ਵੀ ਕੱਲੇ ਨਿਬੇੜ ਕੇ ਨਾਲੇ ਉਹਨਾਂ ਤੇ ਵੀ ਰੋਕ ਹਟਾਤੀ। ਮਤਲਬ ਅੱਜ ਸਾਰੇ ਕਿਤੇ ਵੋਟਾਂ ਪੈ ਰਹੀਆਂ, ਸਿਰਫ ਗਿੱਦੜਬਾਹਾ ਦੇ 20 ਬਲਾਕਾਂ ਨੂੰ ਛੱਡ। ਜੀ ਜੀ। ਗਿੱਦੜਬਾਹਾ ਦੇ 20 ਬਲਾਕ ਜਿਹੜੇ ਹੈਗੇ ਨੇ ਉਹਨਾਂ ਦੇ ਪੰਚਾਇਤੀ ਚੋਣਾਂ ਰੱਦ ਨੇ ਉੱਥੇ। ਠੀਕ ਹੈ। ਸੋ ਇਸ ਲਈ ਉਹਨੂੰ ਛੱਡ ਕੇ ਬਾਕੀ ਜਿੰਨੀਆਂ ਪਟੀਸ਼ਨਾਂ ਸੀਗੀਆਂ ਉਹ ਸਾਰੀਆਂ ਖਾਰਜ ਹੋ ਗਈਆਂ। ਮਤਲਬ ਹੁਣ ਜਿਨ੍ਹਾਂ ਦੇ ਕਾਗਜ਼ ਰੱਦ ਨੇ, ਕੁਛ ਨੇ, ਉਹ ਸਭ ਨਿਬੜ ਗਿਆ। ਸਰਕਾਰ ਦੇ ਹੱਥ ਗੇਮ ਆ ਗਈ। ਸੋ ਇਸ ਲਈ ਉੱਥੇ ਸਾਰੇ ਪਰ ਜਿਹੜੇ ਰਿਲੈਕਸ ਹੋ ਕੇ ਬਹਿ ਗਏ ਸੀਗੇ, ਸਾਡੀ ਤਾਂ ਸੁਣਵਾਈ 16 ਨੂੰ ਹੈ, ਹੁਣ ਅੱਜ ਉਹ ਭੱਜੇ ਫਿਰਦੇ ਹੋਣਗੇ, ਅੱਜ ਵੋਟਾਂ ਪੈਣੀਆਂ। ਸੋ ਇਸ ਲਈ ਕਰ ਦੇਰ ਸ਼ਾਮੇ ਆਇਆ। ਪੰਜਾਬ ਦੇ ਵਿੱਚ ਜੇਕਰ ਮੈਂ ਅੱਜ ਦੀ ਤਰੀਕ 'ਚ ਗੱਲ ਕਰਾਂ, 25,558 ਮਤਲਬ ਸਰਪੰਚੀ ਦੇ ਉਮੀਦਵਾਰ ਨੇ ਜਿਹੜੇ ਮੈਦਾਨ 'ਚ ਨੇ ਹੁਣ। ਇਸੇ ਤਰ੍ਹਾਂ 80,598 ਪੰਚੀ ਦੇ ਉਮੀਦਵਾਰ ਨੇ। ਠੀਕ ਹੈ ਜੀ। ਬੇਸ਼ੱਕ ਆਪਣੇ ਜੇਕਰ ਆਪਾਂ ਗੱਲ ਕਰਦੇ ਹਾਂ 13,237 ਪੰਚਾਇਤਾਂ ਨੇ ਜਿਹੜੀਆਂ ਮਤਲਬ ਕਿ ਚੁਣੀਆਂ ਜਾਣੀਆਂ ਨੇ। ਸੋ ਪਰ ਇਹਦੇ ਵਿੱਚੋਂ ਪਹਿਲਾਂ ਹੀ ਆਪਾਂ ਜਿਵੇਂ ਗੱਲ ਕਰ ਚੁੱਕੇ ਹਾਂ ਕਿ 3798 ਸਰਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ, 48,861 ਪੰਚ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਨੇ। ਸੋ ਜਿਹੜੇ ਪਿੱਛੇ ਰਹਿ ਗਈਆਂ ਉਹਨਾਂ ਦੇ ਲਈ ਮਤਲਬ ਕਿ 25,558 ਸਰਪੰਚੀ ਦੇ ਉਮੀਦਵਾਰ ਨੇ ਹੁਣ ਬਾਕੀ ਪਿੰਡਾਂ 'ਚ, ਤੇ 80,598 ਦੇ ਕਰੀਬ ਪੰਚੀ ਦੇ ਉਮੀਦਵਾਰ ਨੇ। ਵੋਟਰ ਦੀ ਆਪਾਂ ਗੱਲ ਕਰ ਰਹੇ ਸੀਗੇ 1,33,97,000, ਲਗਭਗ 1,34,00,000 ਦੇ ਕਰੀਬ ਵੋਟਰ ਨੇ, ਜਿਹਦੇ ਵਿੱਚੋਂ ਮਤਲਬ 70 ਲੱਖ ਤੋਂ ਵੱਧ, 70,51,000 ਤੋਂ ਵੱਧ ਮਰਦ ਵੋਟਰ ਹੈ, 63,46,000 ਤੋਂ ਵੱਧ ਬੀਬੀਆਂ ਦੀ ਵੋਟ ਹੈ। ਸੋ ਬਿਲਕੁਲ ਜੀ ਤਣਾਅ ਵਾਲਾ ਮਾਹੌਲ ਇਸ ਕਦਰ ਹੈ ਕਿ ਇੱਥੋਂ ਰਾਜਨੀਤਿਕ ਤਰ੍ਹਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਨੇ ਕਿ ਪਿੰਡ ਸਾਡੇ ਕੋਲ ਨੇ, ਦਾ ਮਤਲਬ ਅਗਲੀਆਂ ਚੋਣਾਂ ਸਾਡੇ ਕੋਲ। ਇੱਥੋਂ ਉਹ MLA ਆਪਣੀ ਵਿਧਾਨ ਸਭਾ ਦੀ ਰਾਜਨੀਤੀ ਚਲਾਉਂਦੇ ਨੇ। ਮਤਲਬ ਜਿਹੜੇ ਪਿੰਡਾਂ 'ਚ ਸਰਬਸੰਮਤੀ ਹੋਣ ਵੀ ਜਾ ਰਹੀ ਸੀ, ਉੱਥੇ ਵੀ ਸਾਬਕਾ ਕਾਂਗਰਸੀਆਂ ਨੇ, ਸਾਬਕਾ ਅਕਾਲੀਆਂ ਨੇ ਸਰਬਸੰਮਤੀ ਹੋਣ ਨਹੀਂ ਦਿੱਤੀ। ਤੇ ਕਈ ਤਰ੍ਹਾਂ ਜਿਹੜੀਆਂ ਚਾਹੁੰਦੀਆਂ ਸੀ ਕਿ ਚੱਲ ਜੇ ਪਿੰਡ ਕਹਿੰਦਾ ਕਿ ਸਰਕਾਰ ਵਾਲਾ ਬੰਦਾ ਬਣਾ ਲਓ ਜਾਂ ਆਹ ਸਾਂਝਾ ਬੰਦਾ ਬਣਾ ਲਓ, ਤਾਂ ਉਹਦੇ ਤੇ ਵੀ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਇਸ ਲਈ ਨਹੀਂ ਆਈਆਂ ਕਿ ਜਦੋਂ ਸਾਡੀਆਂ ਸਰਕਾਰਾਂ ਸੀ ਤਾਂ ਤੁਸੀਂ ਮੌਜਾਂ ਲਈਆਂ, ਤੁਸੀਂ ਜਦ ਸਰਪੰਚੀਆਂ ਕੀਤੀਆਂ ਹੁਣ ਲੜੋ। ਅਸਲ ਦੇ ਵਿੱਚ ਤਾਂ ਇਹ ਹੈ ਕਿ ਉਹਨਾਂ ਨੂੰ ਇਹ ਹੁੰਦਾ ਕਿ ਜੇ ਚੱਲ ਅਸੀਂ ਹਾਰੇ ਹਾਂ ਤਾਂ ਜੇ ਪਤਾ ਨਹੀਂ ਇਹ ਹਾਰ ਜਾਣਗੇ ਤਾਂ ਹੋਰ ਸਾਡੇ ਥੱਲੇ ਲੱਗ ਕੇ ਰਹਿਣਗੇ, ਹੈ ਨਾ। ਜਾਂ ਕਈ ਵਾਰ ਇਹ ਹੁੰਦਾ ਕਿ ਲੈ ਵੀ ਜੇ ਇਹਨਾਂ ਨੂੰ ਆਪਾਂ ਲੜਾ ਕੇ ਜਿਤਾ ਲਿਆ ਤਾਂ ਸਾਡੀ ਪੈਂਠ ਬਣ ਜੂਗੀ। ਦੋ ਹੀ ਤਰ੍ਹਾਂ ਦੀ ਰਾਜਨੀਤੀ ਚੱਲਦੀ ਹੈ ਪਿੰਡਾਂ 'ਚੋਂ।
ਪਰ ਇਹ ਸਭ ਦੇ ਦਰਮਿਆਨ ਇੱਕ ਪਹਿਲੂ ਜਿਹੜਾ ਬਚਣ ਵਾਲਾ ਉਹ ਇਹ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਨੇ ਪਹਿਲਿਆਂ ਨਾਲੋਂ ਧੱਕੇ ਦੇ ਰਿਕਾਰਡ ਵੀ ਤੋੜਤੇ। ਜੀ ਮਤਲਬ ਪਹਿਲਾਂ ਇਹਦਾ ਮਤਲਬ ਪਹਿਲਾਂ ਵੀ ਧੱਕੇ ਹੁੰਦੇ ਸੀ ਤਾਂ ਹੀ ਰਿਕਾਰਡ ਟੁੱਟੂਗਾ ਨਾ। ਜੇ ਕੋਈ ਰਿਕਾਰਡ ਕਾਇਮ ਕੀਤਾ ਵਾ ਸੀ, ਅਕਾਲੀਆਂ ਕਾਂਗਰਸੀਆਂ ਨੇ ਵੀ ਰਿਕਾਰਡ ਤਾਂ ਬਣਾਏ ਵੀ ਨੇ ਪਿੰਡਾਂ 'ਚ ਧੱਕੇਸ਼ਾਹੀ ਦੇ। ਜੀ ਬਿਲਕੁਲ। ਪਰ ਉਹ ਰਿਕਾਰਡ ਨੂੰ ਤੋੜਤਾ ਆਮ ਆਦਮੀ ਪਾਰਟੀ ਨੇ, ਉਹਨਾਂ ਦੀ ਪਿਰਤ ਨੂੰ ਤੋੜਤਾ। ਇਹ ਨਵੀਆਂ ਪਿਰਤਾਂ ਸੀਗੀਆਂ ਇਸ ਵਾਰ ਕਿ ਬੰਦਿਆਂ ਨੂੰ ਚੋਣ ਨਿਸ਼ਾਨ ਅਲਾਟ ਹੋ ਗਏ, ਬਾਅਦ ਚੋਂ ਸੁਨੇਹਾ ਗਿਆ ਕਿ ਤੁਹਾਡੇ ਤਾਂ ਕਾਗਜ਼ ਰੱਦ ਨੇ। ਇਹ ਅਜੀਬ ਵਰਤਾਰਾ ਸੀਗਾ ਕਿ ਬੰਦੇ ਪਿੰਡ 'ਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਤੁਹਾਡੇ ਹੀ ਦਸਤਖਤ ਕਰਕੇ ਕਿਸੇ ਨੇ ਕਾਗਜ਼ ਵਾਪਸ ਵੀ ਲੈ ਲਏ, ਹੈ ਨਾ। ਬੰਦਾ ਸਕੂਟਰ ਤੇ 2 ਜਣੇ ਐਕਟਿਵਾ ਤੇ ਜਾ ਰਹੇ ਨੇ ਕਿ ਹਾਂ ਅਸੀਂ ਕਾਗਜ਼ ਦਾਖਲ ਕਰਾਉਣ ਜਾ ਰਹੇ ਹਾਂ, ਬਾਹਰ ਨਹਿਰ ਵਾਲੇ ਤੇ ਖੂਹੀ ਵਾਲੇ ਮੋੜ ਤੇ ਕਿਤੇ ਇਹਨਾਂ ਖੜ ਕੇ ਕਿਸੇ ਨੇ ਘੇਰ ਕੇ ਕਾਗਜ਼ ਖੋਹ ਕੇ ਫਾੜਤੇ, ਹੈ ਨਾ। ਅਫਸਰਾਂ ਨੇ NOC ਜਾਰੀ ਕੀਤੀ ਆ ਤੇ ਉਹੀ ਅਫਸਰ ਜਦ ਕਾਗਜ਼ ਚੈੱਕ ਕਰਦੇ ਕਹਿੰਦੇ ਕਾਕਾ ਤੁਹਾਡੇ ਤਾਂ NOC ਨਾਲ ਲੱਗੀ ਹੋਈ ਨਹੀਂ, ਪਰ ਉਹ ਪਰਚੀਆਂ ਫਸੀਆਂ ਰਹਿ ਗਈਆਂ ਨਾਲ ਜੀ, ਚੁੱਕੋ ਕੇ ਫਾੜੇ ਨੇ। ਸੋ ਉਹ ਪਤਾ ਲੱਗ ਰਿਹਾ ਕਿ ਹਾਂ ਤੁਸੀਂ ਕਾਗਜ਼ ਲਾ ਕੇ ਫਾੜਤੇ। ਸੋ ਕਾਗਜ਼ ਗਾਇਬ, ਕਈਆਂ ਦੇ ਕਾਗਜ਼ ਲੱਭੇ ਹੀ ਨਹੀਂ। ਇਹੀ ਜਿਹੀਆਂ ਪਿਰਤਾਂ ਨਵੀਆਂ ਖਾਸੀਆਂ ਪਈਆਂ ਨੇ। ਪਰ ਫਿਰ ਵੀ ਹੁਣ ਆਖਰ ਉਹ ਦਿਨ ਆ ਗਿਆ ਜਿੱਦਣ ਅੱਜ ਸਰਪੰਚ ਪੰਚ ਚੁਣੇ ਜਾਣੇ ਨੇ। 97,000 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਪਹੁੰਚ ਚੁੱਕੇ ਨੇ ਪਿੰਡਾਂ ਦੇ ਵਿੱਚ ਸਵੇਰੇ ਨਹਾ ਧੋ ਕੇ। ਜਿਹੜੇ ਕਦੇ ਮਤਲਬ ਨਹੀਂ ਵੀ ਜਾਂਦੇ ਗੁਰਦੁਆਰੇ, ਅੱਜ ਉਹ ਵੀ ਗੁਰਦੁਆਰੇ ਮੱਥਾ ਟੇਕ ਕੇ ਆਏ ਨੇ, ਹੈ ਨਾ। ਉਹ ਵੀ ਆਪਣੇ ਆਪਣੀ ਇਸ਼ਟ ਨੂੰ, ਜਿਹਨੂੰ ਜੇ ਮੰਦਿਰ ਮੰਨਦੇ ਕਿਸੇ ਨੂੰ ਮੰਨਦੇ ਉਹਨਾਂ ਨੂੰ ਮੱਥਾ ਟੇਕ ਕੇ ਆਏ ਨੇ। ਸੋ ਅੱਜ ਆਪਣੇ ਬਜ਼ੁਰਗਾਂ ਦੇ ਵੀ ਮਤਲਬ ਚੱਲ ਬਾਹਰ ਲਿਆਂਦੇ ਤਾਂ 4 ਦਿਨ ਹਫ਼ਤੇ ਤੋਂ ਲਾ ਹੀ ਰਹੇ ਸੀ ਗੋਡੀ ਹੱਥ ਵੋਟਾਂ ਵਾਲੇ ਕਰਕੇ, ਅੱਜ ਆਪਣੇ ਵੀ ਬਜ਼ੁਰਗਾਂ ਦੇ ਪੈਰੀ ਹੱਥ ਲਾ ਕੇ ਉਹਨੂੰ ਬੂਥਾਂ ਕੰਨੀ ਨੂੰ ਨਿਕਲ ਚੁੱਕੇ ਨੇ। ਸੋ ਇਸ ਲਈ ਇਹ ਪ੍ਰਕਿਰਿਆ ਇੱਕ ਬੜੀ ਵੱਖਰੀ ਹੈ। ਪਰ ਹੁਣ ਇਸ ਪਹਿਲੂ ਉੱਤੇ ਆਉਣ ਵਾਲੇ ਦਿਨਾਂ 'ਚ ਮਾਮਲਾ ਹੋਰ ਭਖਣਾ ਹੈ, ਕਿਉਂਕਿ ਹਾਈ ਕੋਰਟ ਨੇ ਜਿਵੇਂ ਪਹਿਲਾਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰਦਿਆਂ ਆਸ ਜਗਾਈ ਕਿ ਹਾਂ ਤਾੜਨਾ ਹੋਊਗੀ, ਸਖਤ ਹੋਊਗੀ, ਫਿਰ ਰੱਦ ਕਰਤੀਆਂ। ਮੇਰੇ ਤੇ ਰਾਂਤੀ ਕੱਲ ਪ੍ਰਤਾਪ ਬਾਜਵਾ ਹੋਰੀ ਚੋਣ ਕਮਿਸ਼ਨ ਕੋਲ ਵੀ ਪਹੁੰਚ ਗਏ ਸੀਗੇ ਕਿ ਨਹੀਂ ਜੀ ਕਾਂਗਰਸੀ ਵਕਤ ਲੈ ਕੇ ਗਈ ਜੀ, ਸਾਰੀਆਂ ਚੋਣਾਂ ਰੱਦ ਕਰੋ, ਇਹ ਪ੍ਰਕਿਰਿਆ ਤੇ ਰੋਕ ਲਾ ਦੋ, ਹੈ ਨਾ। ਉਧਰ ਗਿੱਦੜਬਾਹਾ ਦੇ ਵਿੱਚ ਜਿਸ ਕਦਰ ਲੜਾਈ ਲੜੀ ਗਈ ਹੈ, ਮਤਲਬ ਕਿ ਹੁਣ ਉਹ 20 ਬਲਾਕ ਦੀਆਂ ਚੋਣਾਂ ਜਿਵੇਂ ਰੱਦ ਨੇ, ਰਾਜਾ ਵੜਿੰਗ ਕਹਿੰਦਾ ਲਓ ਜੀ ਅਸੀਂ ਜਿਤਾ ਲਿਆ, ਲੋਕਤੰਤਰ ਅਸੀਂ ਬਚਾ ਲਿਆ। ਹਰਸਿਮਰਤ ਤੇ ਮਤਲਬ ਸੁਖਬੀਰ ਬਾਦਲ ਕਹਿੰਦੇ ਅਸੀਂ ਲੋਕਤੰਤਰ ਬਚਾ ਲਿਆ। ਉੱਥੇ ਉਹ ਆਪਣੀ ਜ਼ਿਮਨੀ ਚੋਣਾਂ ਦੀ ਲੜਾਈ ਲੜੀ ਜਾਂਦੇ ਨੇ ਇਸੇ ਪੰਚਾਇਤੀ ਚੋਣਾਂ ਦੀ ਆੜ 'ਚ। ਜੀ ਸਹੀ। ਉਹ ਆਪਣੀ ਮਤਲਬ ਕਿ ਉੱਥੇ ਮਨਪ੍ਰੀਤ ਬਾਦਲ ਵੀ ਸਰਗਰਮ, ਉੱਥੇ ਸੁਖਬੀਰ ਤੇ ਹਰਸਿਮਰਤ ਵੀ ਸਰਗਰਮ, ਉੱਥੇ ਰਾਜਾ ਵੜਿੰਗ ਤੇ ਅਮਰਤਾ ਵੜਿੰਗ ਵੀ ਸਰਗਰਮ, ਤੇ ਉੱਥੇ ਡਿਪਟੀ ਢਿੱਲੋਂ ਵਾਲਾ ਵੀ ਉਹ ਖਾਸਾ ਘਸਮਾਨ ਜਿਹਾ ਪਈ ਜਾਂਦਾ ਹੁਣ, ਹੈ ਨਾ। ਉਹਦੀਆਂ ਕੋਈ ਵੀਡੀਓ ਕਿ ਇਹਨੇ ਕਾਗਜ਼ ਰੱਦ ਕਰਾਤੇ, ਇਹਨੇ ਕਰਾਤੇ, ਉਧਰ ਆਮ ਆਦਮੀ ਪਾਰਟੀ ਖਿੱਚੋ ਤਾਣ। ਸੋ ਇਹ ਸਾਰੀ ਪ੍ਰਕਿਰਿਆ ਉੱਥੇ ਇੰਝ ਲੱਗ ਰਿਹਾ ਜਿਵੇਂ ਪੰਚਾਇਤੀ ਚੋਣਾਂ ਦੀ ਆੜ ਦੇ ਵਿੱਚ ਹੀ ਮਤਲਬ ਵਿਧਾਇਕੀ ਦੀ ਜਿਹੜੀ ਜ਼ਿਮਨੀ ਚੋਣ ਹੋਣੀ ਹੈ ਉਹਦੀ ਪ੍ਰੈਕਟਿਸ ਹੋ ਗਈ ਹੋਵੇ। ਸੋ ਉੱਥੇ ਰੋਕ ਲੱਗੀ ਹੈ ਜੀ। ਉਹਨੂੰ ਛੱਡ ਕੇ ਬਾਕੀ ਸਾਰਿਆਂ 'ਚ ਅੱਜ ਹੁਣ ਵੋਟਾਂ ਪੈਣ ਦਾ ਕੰਮ ਲਗਭਗ ਸ਼ੁਰੂ ਹੀ ਸਮਝੋ, ਤੇ 4 ਵਜੇ ਜਾ ਕੇ ਵੋਟਾਂ ਗਿਣਤੀ ਦਾ ਕੰਮ ਸ਼ੁਰੂ ਹੋਣਾ। 4 ਵਜੇ ਤੱਕ ਵੋਟਾਂ ਨੇ, ਉਸ ਸਮੇਂ ਵੀਡੀਓਗ੍ਰਾਫੀ ਦੇ ਰਾਹੀਂ ਗਿਣਤੀ ਹੋਏਗੀ ਇਹ ਕਿਹਾ ਗਿਆ। ਪਰ ਫਿਰ ਵੀ ਬਹੁਤ ਮਸਲੇ ਆ। ਕੱਲ ਵੀ ਜਿਵੇਂ ਮਤਲਬ ਕਿ ਮਾਝੇ ਦੇ ਵਿੱਚ ਸਿਰ ਪਾੜਨ ਦੀਆਂ ਖਬਰਾਂ, ਹਸਪਤਾਲ 'ਚ ਇਲਾਜ ਕਰਾਉਣੇ ਬੰਦਿਆਂ ਨੂੰ ਵੀ ਆ ਕੇ ਕੁੱਟ ਗਏ ਬੰਦੇ, ਹੈ ਨਾ, ਇੱਕ ਦੂਏ। ਸੋ ਆਹ ਜਿਹੜਾ ਉਹ ਅੱਜ ਵੀ ਇਹ ਫਿਕਰਮੰਦੀ ਹੈ ਕਿ ਅੱਜ ਵੀ ਕਈ ਥਾਵਾਂ ਤੇ ਉਹ ਮਾਮਲੇ ਹੋ ਸਕਦੇ ਆ, ਜਦੋਂ ਕਿ ਬਾਰ-ਬਾਰ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ 5-4 ਅਜਿਹੇ ਸੁਰਦ ਧਿਰਾਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਕਿ ਬਾਈ ਇਕੱਠੇ ਬੈਠ ਜਾਓ, ਆਰਾਮ ਨਾਲ ਨਿਬੇੜ ਲਓ, ਵੋਟੇ ਪਾਉਣੀਆਂ ਜਿਹਨੇ ਪਾਉਣੀਆਂ ਪਾ ਲਓ। ਪਰ ਨਹੀਂ, ਜਿਨ੍ਹਾਂ ਦਾ ਕੰਮ ਅੱਗ ਲਾਉਣਾ ਹੀ ਹੁੰਦਾ ਉਹਨਾਂ ਨੇ ਅੱਗ ਵੀ ਲਾਉਣੀ ਹੈ। ਸੋ ਇਸ ਲਈ ਪਿੰਡ ਦੇ ਲੋਕਾਂ ਨੂੰ ਅੱਜ ਸਹਿਜਤਾ ਦਿਖਾਉਣ ਦੀ ਲੋੜ ਹੈ ਕਿ ਅਸੀਂ ਵੋਟ ਪਾਉਣੀ ਹੈ, ਵੋਟ ਪਾਉਣ ਦਾ ਹੱਕ ਹੈ। ਉਸ ਤੋਂ ਬਾਅਦ ਜਿਹਦਾ ਬਣੇ ਉਹ ਸਾਰੇ ਪਿੰਡ ਦਾ। ਜੇਕਰ ਇਸ ਪ੍ਰਕਿਰਿਆ ਤੇ ਹੋਏਗਾ ਫਿਰ ਅਮਨ ਰਹੇਗਾ। ਨਹੀਂ ਕਈ ਥਾਵਾਂ ਤੇ ਇਹੋ ਜਿਹੀਆਂ ਖਬਰਾਂ ਆਉਣ ਦੀ ਖਦਸ਼ਾ ਹੋਵੇਗਾ। 1001 ਸੰਵੇਦਨਸ਼ੀਲ ਬੂਥ ਐਲਾਨੇ ਗਏ ਆ। 19,000 ਤੋਂ ਵੱਧ ਜਿਹੜੇ ਸਾਡੇ ਬੂਥ ਹੈ ਉਹਨਾਂ ਚੋਂ 1001 ਸੰਵੇਦਨਸ਼ੀਲ ਬੂਥ ਹੈ ਜੀ। ਤੋਂ ਵੈਸੇ ਪੂਰਾ ਪੰਜਾਬ ਅੱਜ ਸੰਵੇਦਨਸ਼ੀਲ। ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦੋ ਮੁਲਕਾਂ ਦੇ ਵਿਚਾਲੇ ਵਿਗੜੇ ਸਬੰਧਾਂ ਦੀ। ਕੈਨੇਡਾ ਤੇ ਭਾਰਤ ਨੇ ਕਹਿੰਦੇ ਇੱਕ ਦੂਜੇ ਦੇ 6 ਡਿਪਲੋਮੈਟ ਕੱਢਤੇ ਜੀ। ਬਿਲਕੁਲ ਜੀ, 6 ਡਿਪਲੋਮੈਟ ਵੀ ਕੱਢਤੇ। ਮਤਲਬ ਰਾਜਦੂਤ ਵਾਲਾ ਮਾਮਲਾ ਵੀ ਆ ਗਿਆ। ਭਾਰਤ ਨੇ ਤਾਂ ਕੈਨੇਡਾ ਤੋਂ ਆਪਣਾ ਰਾਜਦੂਤ ਵਾਪਸ ਬੁਲਾ ਲਿਆ। ਸੋ ਇੱਥੋਂ ਤੱਕ ਮਾਮਲਾ ਚਲਾ ਗਿਆ। ਇਹ ਵੈਸੇ ਤਾਂ ਇਹ ਲੜਾਈ ਲੰਮੇ ਸਮੇਂ ਤੋਂ ਚੱਲ ਰਹੀ ਆ। ਟਰੂਡੋ ਤੇ ਨਰਿੰਦਰ ਮੋਦੀ ਦੇ ਵਿਚਾਲੇ ਖਿੱਚੋਤਾਣ, ਭਾਰਤ ਸਰਕਾਰ ਤੇ ਕੈਨੇਡਾ ਸਰਕਾਰ ਵਿਚਾਲੇ ਖਾਸੀ ਖਿੱਚੋਤਾਣ। ਇਹ ਪਰ ਨਿੱਜਰ ਕਤਲकांड ਤੋਂ ਬਾਅਦ ਇਹ ਮਾਮਲਾ ਇੱਕ ਬਿਲਕੁਲ ਵੱਖਰੇ ਐਂਗਲ ਤੋਂ ਮੋੜ ਲੈ ਕੇ ਜਾਂਦਾ ਹੈ ਨਾ। 18 ਜੂਨ 2023 ਨੂੰ ਨਿੱਜਰ ਕਤਲकांड ਤੋਂ ਬਾਅਦ ਕੈਨੇਡਾ ਦੇ ਹਵਾਲੇ ਨਾਲ, ਕੈਨੇਡਾ ਸਰਕਾਰ ਦੇ ਹਵਾਲੇ ਨਾਲ ਇਹ ਕਹਿਣਾ ਕਿ ਭਾਰਤ ਸਰਕਾਰ ਮਤਲਬ ਇਸ ਮਾਮਲੇ ਸਾਡੀ ਪੁੱਛ ਪਤੀਤ ਨਹੀਂ ਕਰ ਰਹੀ ਜਾਂ ਸਾਡਾ ਸਾਥ ਨਹੀਂ ਦੇ ਰਹੀ। ਉਹ ਕਹਿੰਦੇ ਕਿ ਭਾਰਤ ਨੇ ਅਸੀਂ ਜਾਣੂ ਕਰਾਤਾ ਸੀਗਾ ਕਿ ਹਾਂ ਭਾਰਤ ਸਰਕਾਰ ਨੂੰ ਕਿ ਇਹਨਾਂ ਦੇ ਏਜੰਟ ਨੇ ਜਿਹੜੇ ਕਤਲਾਂ 'ਚ ਸ਼ਾਮਲ ਨੇ, ਇਹ ਕਾਰਵਾਈਆਂ ਕਰਾਉਂਦੇ ਨੇ,
ਹੈ ਨਾ। ਉਧਰ ਭਾਰਤ ਕਹਿੰਦਾ ਕਿ ਕੈਨੇਡਾ ਜਾਣਬੁੱਝ ਕੇ ਦੋਸ਼ ਮੜ ਰਿਹਾ, ਇਹ ਉਹਨਾਂ ਦੀ ਵੋਟ ਸਿਆਸਤ ਹੈ, ਚੋਣ ਸਿਆਸਤ ਹੈ, ਇਸ ਲਈ ਸਾਨੂੰ ਬਦਨਾਮ ਕਰ ਰਿਹਾ। ਸੋ ਜਦੋਂ ਸਰਕਾਰਾਂ ਇਸ ਤਰ੍ਹਾਂ ਮਤਲਬ ਕਿ ਲੜਨ ਲੱਗ ਜਾਣ, ਤਾਨੇ ਮਿਹਣਿਆਂ ਤੇ ਆ ਜਾਣ, ਤਾਂ ਫਿਰ ਉੱਥੇ ਵੱਸਦੇ ਲੋਕਾਂ ਦੇ ਉੱਤੇ ਅਸਰ ਪੈਂਦਾ, ਉਹਨਾਂ ਦੇ ਨਾਗਰਿਕਾਂ ਤੇ ਅਸਰ ਪੈਂਦਾ, ਉਹ ਸਾਰਾ ਮਾਹੌਲ ਤਣਾਅ ਵਾਲਾ ਬਣ ਜਾਂਦਾ। ਸੋ ਇਹ ਸਾਰੀ ਪ੍ਰਕਿਰਿਆ ਲੰਮੇ ਸਮੇਂ ਤੋਂ ਖਿੱਚੋਤਾਣ ਸੀ, ਪਰ ਕੱਲ ਇੱਕੋ ਦਮ ਵੱਡੀਆਂ ਖਬਰਾਂ ਨਸਰ ਹੁੰਦੀਆਂ ਨੇ ਕਿ ਹਾਂ ਜੀ, ਕੈਨੇਡਾ ਨੇ ਭਾਰਤ ਦੇ 6 ਡਿਪਲੋਮੈਟ ਤੌਰ ਤੇ, ਤੇ ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟ ਤੌਰ ਤੇ। ਸੋ 6 ਡਿਪਲੋਮੈਟ ਤੁਰਨ ਤੋਂ ਇਲਾਵਾ ਮਤਲਬ 19 ਅਕਤੂਬਰ ਤੱਕ ਦੀ ਡੇਟ ਦਿੱਤੀ ਹੈ ਭਾਰਤ ਨੇ ਕੈਨੇਡਾ ਦੇ 6 ਡਿਪਲੋਮੈਟ, ਕਿ 19 ਅਕਤੂਬਰ ਤੱਕ ਭਾਰਤ ਛੱਡ ਦੋ, ਤੇ ਅੱਜ 15 ਅਕਤੂਬਰ ਹੈ, 3-4 ਦਿਨ ਹੈ ਮਤਲਬ ਉਹਨਾਂ ਕੋਲ। ਸੋ ਇੱਧਰ ਕੈਨੇਡਾ ਨੇ 6 ਭਾਰਤੀਆਂ ਨੂੰ ਕਹਿਤਾ ਕਿ ਤੁਹਾਨੂੰ ਕੱਢਦੇ ਆ, ਚਲੋ ਇੱਥੋਂ। ਤੇ ਫਿਰ ਭਾਰਤ ਨੇ ਆਪਣਾ ਜਿਹੜਾ ਉਹਨਾਂ ਦਾ ਹਾਈ ਕਮਿਸ਼ਨਰ ਹੈ, ਮਤਲਬ ਰਾਜਦੂਤ ਹੈ ਜਿਹੜਾ ਸੰਜੇ ਕੁਮਾਰ ਵਰਮਾ, ਉਹਨੂੰ ਵੀ ਵਾਪਸ ਬੁਲਾ ਲਿਆ। ਸੋ ਇਹ ਪ੍ਰਕਿਰਿਆ ਹੁਣ ਹੋਰ ਤਣਾਅ ਵਾਲੀ ਬਣੇਗੀ, ਕਿਉਂਕਿ ਉਧਰ ਚੋਣਾਂ ਨੇ ਪ੍ਰਵੀਨ ਜੀ, ਹੈ ਨਾ, ਅਗਲੇ ਸਾਲ ਚੜ੍ਹਦੀ ਮਤਲਬ ਅਕਤੂਬਰ 2025 ਚ ਕੈਨੇਡਾ ਦੀਆਂ ਜਿਹੜੀਆਂ ਆਮ ਚੋਣਾਂ ਜਿਹੜੀਆਂ ਹੈਗੀਆਂ ਨੇ, ਉਹਦੇ ਲਈ ਇਹ ਮੰਨਿਆ ਜਾ ਰਿਹਾ ਕਿ ਟਰੂਡੋ ਹੋਰੀ ਜਾਣਬੁੱਝ ਕੇ ਇਹ ਖੇਡ ਰਹੇ ਨੇ ਜੀ, ਤਾਂ ਕਿ ਉਹਦੇ ਨਾਲ ਸਿੱਖ ਵੋਟ ਆ ਜਾਵੇ, ਉਹਦੇ ਨਾਲ ਗਰਮ ਖਿਆਲੀ ਵੋਟ ਆ ਜਾਵੇ ਜੀ। ਉਹ ਕਹਿੰਦੇ ਇਹ ਰਾਜਨੀਤੀ ਖੇਡ ਰਹੇ ਨੇ। ਉਧਰ ਟਰੂਡੋ ਸਰਕਾਰ, ਕੈਨੇਡਾ ਦੇ ਸਰਕਾਰ ਕਹਿੰਦੀ ਹੈ ਕਿ ਭਾਰਤ ਸਾਡੇ ਨਾਲ ਵਿਤਕਰਾ ਕਰ ਰਿਹਾ, ਸਾਡੇ ਨਾਲ ਜਾਣ ਕੇ ਧੱਕਾ ਕਰ ਰਿਹਾ, ਸਾਡੇ ਨਾਗਰਿਕਾਂ ਦੀ ਰੱਖਿਆ ਦੇ ਮਾਮਲੇ ਵਿੱਚ ਵੀ ਉਹ ਭੂਮਿਕਾ ਨਹੀਂ ਨਿਭਾ ਰਿਹਾ, ਜਾਂਚ 'ਚ ਵੀ ਸਾਡਾ ਸਹੀ ਸਹਿਯੋਗ ਨਹੀਂ ਦੇ ਰਿਹਾ। ਤੇ ਜਦੋਂ ਟਰੂਡੋ ਹੋਰੀ ਇੱਥੇ ਆਏ ਸੀ ਜਾਂ ਤਦ ਵੀ ਉਹਨਾਂ ਨਾਲ ਜਿਹੋ ਜਿਹਾ ਵਿਵਹਾਰ ਕੀਤਾ, ਉਹਨੂੰ ਲੈ ਕੇ ਵੀ। ਸੋ ਇਹ ਸਾਰੀ ਜੀ, ਸੋ ਇਹ ਦੋਨੇ ਚੀਜ਼ਾਂ ਮੈਨੂੰ ਲੱਗਦਾ ਬਰਾਬਰ ਚੱਲ ਰਹੀਆਂ। ਇਹ ਕੱਲੀ ਕੈਨੇਡਾ ਦੀ ਰਾਜਨੀਤੀ ਨਹੀਂ, ਮੋਦੀ ਸਰਕਾਰ ਆਪਣੀ ਰਾਜਨੀਤੀ ਵੀ ਇਹਦੇ ਵਿੱਚੋਂ ਪਾਲ ਰਹੀ ਹੈ। ਸੋ ਬੀਜੇਪੀ ਆਪਣੀ ਰਾਜਨੀਤੀ ਵੀ ਇਹਦੇ ਵਿੱਚੋਂ ਤਲਾਸ਼ ਰਹੀ ਹੈ। ਪਰ ਇਸ ਰਾਜਨੀਤੀ ਦੀ ਤਲਾਸ਼ ਦੇ ਵਿੱਚ ਪਿਸ ਰਹੇ ਨੇ ਆਮ ਲੋਕ, ਮੁਸ਼ਕਲਾਂ ਦੇ ਵਿੱਚ ਆ ਰਹੇ ਨੇ ਉਹ ਲੋਕ। ਸੋ ਇਹ ਸਾਰੀ ਪ੍ਰਕਿਰਿਆ ਹੁਣ ਕਿੱਥੇ ਜਾ ਕੇ ਰੁਕੂਗੀ, ਦੇਖਣ ਵਾਲੀ ਗੱਲ ਹੈ। ਫਿਲਹਾਲ ਇਹ ਵੱਡੇ ਫੈਸਲੇ ਨੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਰ ਮੁਲਕਾਂ ਦੇ ਸਿਸਟਮ ਤੇ ਵੀ ਕਈ ਥਾਵਾਂ ਤੇ ਪ੍ਰਭਾਵ ਪਾ ਸਕਦੇ ਨੇ। ਇਹ ਹੁਣ ਸਾਰਿਆਂ ਦੀ ਨਜ਼ਰਾਂ ਦੋਵਾਂ ਮੁਲਕਾਂ ਦੇ ਟਿਕੀਆਂ ਕਿ ਮਾਮਲਾ ਕਿੱਥੇ ਜਾ ਕੇ ਨਿਪਟੂਗਾ। 6 ਡਿਪਲੋਮੈਟ ਤੁਰਨੇ, ਪਹਿਲਾਂ ਵੀ ਇਹ ਪ੍ਰਕਿਰਿਆ ਹੋਈ ਹੈ ਕਿ ਕਾਰਵਾਈ ਘਟਾਓ ਜੀ, ਬੰਦੇ ਘਟਾਓ ਜੀ, ਇੱਥੋਂ ਤੋਰੋ ਜੀ। ਕੈਨੇਡਾ ਨੇ ਆਪਣਾ ਕਿੰਨਾ ਸਟਾਫ ਇੱਥੋਂ ਬਦਲ ਕੇ ਦੁਬਈ ਵਗੈਰਾ ਵਰਗੇ ਥਾਵਾਂ ਤੇ ਲੈ ਗਏ ਸੀਗੇ ਤਾਂ ਕੰਮ ਸਾਡਾ ਸਫਰ ਨਾ ਕਰੇ, ਕਿਉਂਕਿ ਵੱਡੀ ਗਿਣਤੀ 'ਚ ਭਾਰਤ ਤੋਂ ਲੋਕ ਕੈਨੇਡਾ ਨੂੰ ਅਜੇ ਵੀ ਆਉਣ ਜਾਣ ਤੋਂ ਉਵੇਂ ਹੀ ਹੈ ਨਾ। ਸੋ ਉਹ ਸਾਰਿਆਂ ਤੇ ਫਿਰ ਕੰਮ ਤੇ ਵੀ ਅਸਰ ਪੈਂਦਾ। ਪਰ ਇਹ ਲੜਾਈ ਦੋਵਾਂ ਮੁਲਕਾਂ ਲਈ ਸਹਾਈ ਨਹੀਂ ਹੈ। ਇਸ ਨੂੰ ਸਰਕਾਰ ਨੂੰ ਬੜੇ ਠਰਮੇ ਨਾਲ ਔਰ ਲੋਕ ਹਿੱਤਾਂ ਧਿਆਨ 'ਚ ਰੱਖਦਿਆਂ ਨਿਬੇੜਨਾ ਚਾਹੀਦਾ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪਾਰਟੀਆਂ ਦੇ ਵਿੱਚ। ਜਦੋਂ ਤੋਂ ਹਾਈਕਮਾਂਡ ਕਲਚਰ ਭਾਰੂ ਹੋਇਆ, ਉਦੋਂ ਤੋਂ ਅੰਦਰੂਨੀ ਦੇ ਜਿਹੜਾ ਲੋਕਤੰਤਰ ਢਾਂਚਾ ਪਾਰਟੀ ਦਾ, ਕਿਸੇ ਦਾ ਵੀ ਡੈਮੋਕ੍ਰੇਟਿਕ ਸਿਸਟਮ ਜਿਹੜਾ ਅੰਦਰ ਆ ਪਾਰਟੀ ਦੇ, ਉਹ ਵੀ ਪ੍ਰਭਾਵਿਤ ਹੋਇਆ। ਪਾਰਟੀਆਂ ਦੇ ਲੀਡਰਾਂ 'ਚ, ਖਾਸ ਕਰਕੇ ਜਿਹੜੇ ਸਟੇਟਾਂ ਦੇ ਵਿੱਚ ਨੇ, ਸੂਬਿਆਂ ਦੇ ਵਿੱਚ ਨੇ, ਉਹਨਾਂ ਦੇ ਵਿੱਚ ਇਹ ਦੌੜ ਲੱਗੀ ਰਹਿੰਦੀ ਹੈ ਕਿ ਮੈਂ ਹਾਈ ਕਮਾਂਡ ਦੇ ਨੇੜੇ ਕਿਵੇਂ ਹੋਵਾਂ। ਜਿਵੇਂ ਆਪਾਂ ਗੱਲ ਕਰ ਰਹੇ ਸੀ ਨਾ ਇੱਕ ਦਿਨ, ਕਿ ਭੁਪਿੰਦਰ ਹੁੱਡਾ, ਅਸ਼ੋਕ ਗਹਿਲੋਤ, ਸਿੰਧੀਆ ਪਰਿਵਾਰ, ਇਹ ਉਹ ਲੋਕ ਨੇ ਜਿਹੜੇ ਗੁਲਾਮ ਨਬੀ ਆਜ਼ਾਦ, ਜਿਹੜੇ ਗਾਂਧੀ ਪਰਿਵਾਰ ਦੀ ਗੁੱਡ ਬੁੱਕ ਦੇ ਵਿੱਚ ਨੇ। ਤੇ ਕੈਪਟਨ ਅਮਰਿੰਦਰ ਸਿੰਘ ਵੀ ਕਿਸੇ ਵੇਲੇ ਹੁੰਦੇ ਸੀਗੇ, ਪਰ ਬਾਅਦ ਦੇ ਵਿੱਚ ਨਹੀਂ ਰਹੇ। ਇਹ ਕੋਈ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਨਾਲੋਂ ਕੋਈ ਬਹੁਤੀ ਵੱਖਰੀ ਨਹੀਂ ਗੀ। ਇਹ ਵੀ ਮੰਨਿਆ ਜਾਂਦਾ ਸੀਗਾ ਕਿ ਕੇਜਰੀਵਾਲ ਦੀ ਗੁੱਡ ਬੁੱਕ ਦੇ ਵਿੱਚ ਭਗਵੰਤ ਮਾਨ ਵੀ ਹੈਗੇ ਨੇ ਜਾਂ ਸੀਗੇ ਕਦੇ। ਪਰ ਖਬਰ ਕਹਿ ਰਹੀ ਹੈ ਸ਼ਰਮਾ ਜੀ ਕਿ ਭਗਵੰਤ ਮਾਨ ਤਾਂ ਕਦੇ ਵੀ ਕੇਜਰੀਵਾਲ ਦੀ ਪਹਿਲੀ ਪਸੰਦ ਨਹੀਂ ਸੀ। ਬਿਲਕੁਲ ਜੀ। ਜੋ ਕੁਝ ਹੁਣ ਪਿਛਲੇ 10-15 ਦਿਨਾਂ 'ਚ ਭਗਵੰਤ ਮਾਨ ਨਾਲ ਕੇਜਰੀਵਾਲ ਦਾ ਵਿਵਹਾਰ ਹੈ, ਜੀ ਜੀ, ਉਹ ਵਿਵਹਾਰ ਦਿਖਾਉਂਦਾ ਕਿ ਮਜਬੂਰੀ ਬਸ ਤੁਹਾਡਾ ਗੱਠਜੋੜ ਹੈ। ਤੁਸੀਂ ਇੱਕ ਦੂਏ ਦੇ ਨਾਲ ਉਵੇਂ ਤੁਰਨਾ ਨਹੀਂ ਚਾਹੁੰਦੇ। ਵੈਸੇ ਹਾਈ ਕਮਾਂਡ ਦਾ ਰੋਲ ਵੱਖਰਾ ਹੁੰਦਾ, ਸਰਕਾਰ ਦਾ ਆਪਣਾ ਕਾਰਜਸ਼ੈਲੀ ਹੁੰਦੀ ਹੈ। ਭਗਵੰਤ ਮਾਨ ਪੰਜਾਬ ਦੇ ਮੁਖੀ ਨੇ, ਅਰਵਿੰਦ ਕੇਜਰੀਵਾਲ ਪਾਰਟੀ ਦੇ ਸੁਪਰੀਮੋ ਨੇ। ਜੀ ਜੀ। ਉਹ ਪਾਰਟੀ ਪੱਧਰ ਤੇ ਜੋ ਮਰਜ਼ੀ ਕਰਨ, ਪਰ ਸਰਕਾਰ ਨੂੰ ਡੰਡੇ ਨਾਲ ਜੇ ਹੱਕਣ ਦੀ ਕੋਸ਼ਿਸ਼ ਕਰਨਗੇ ਤਾਂ ਪੰਜਾਬ ਹੋਰ ਤਰ੍ਹਾਂ ਰਿਐਕਟ ਕਰਦਾ। ਇਹ ਵੱਖਰੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ, ਚੁਣੇ ਹੋਏ ਨੁਮਾਇੰਦੇ ਗੋਡੇ ਟੇਕ ਗਏ ਨੇ, ਪਰ ਪੰਜਾਬ ਨੇ ਗੋਡੇ ਨਹੀਂ ਟੇਕੇ। ਜੀ ਜੀ ਬਿਲਕੁਲ। ਇਹ ਪੰਜਾਬ ਦੇ ਸੱਭਿਆਚਾਰ ਨੂੰ, ਪੰਜਾਬ ਦੀ ਤਸਵੀਰ ਨੂੰ ਕੇਜਰੀਵਾਲ ਸ਼ਾਇਦ ਅਜੇ ਨਹੀਂ ਸਮਝਦੇ। ਹਾਂ, ਜਿੱਥੋਂ ਤੱਕ ਪਹਿਲੂ ਹੈ ਕਿ ਜੋ ਕੁਝ ਘਟਨਾਕ੍ਰਮ ਪਿਛਲੇ ਦਿਨਾਂ 'ਚ ਵਾਪਰੇ, ਉਸ ਘਟਨਾਕ੍ਰਮਾਂ ਦੇ ਉੱਤੇ ਐਂ ਲੱਗਿਆ ਕਿ ਲੈ ਵੀ ਇਹ ਚੋਪਰ ਨੇ ਹੁਣ ਮਿੱਟੀ ਪਾਤੀ। ਐਤਵਾਰ ਨੂੰ ਚੋਪਰ ਉੜਿਆ। ਹਾਂਜੀ ਹਾਂਜੀ। ਤੇ ਉਹਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਇਕੱਠੇ ਗਏ। ਠੀਕ ਹੈ।
ਪਰ ਉਹ ਚੌਪਰ ਜਾਣ ਤੋਂ ਲੈ ਕੇ ਰੈਲੀ ਤੱਕ ਦੀਆਂ ਵੀਡੀਓ ਕਢਾ ਕੇ ਦੇਖ ਲਿਓ, ਤੁਹਾਨੂੰ ਉਹਨਾਂ ਦੇ ਹਾਵ ਭਾਈ ਦੱਸ ਦੇਣਗੇ ਕਿ ਦੋਵਾਂ 'ਚ ਗੱਲਬਾਤ ਅਜੇ ਵੀ ਨਹੀਂ ਹੋਈ। ਮਤਲਬ ਉਹ ਚੌਪਰ 'ਚ ਬੈਠਣ ਲੱਗੇ, ਉਤਰਨ ਚੜ੍ਹਨ ਲੱਗੇ, ਗੋਡੇ ਗੋਡੇ ਜ਼ਰੂਰ ਫਸੇ ਹੋਣ ਇੱਕ ਦੂਏ ਨਾਲ, ਪਰ ਸੰਜੇ ਸਿੰਘ ਵੀ ਨਾਲ ਸੀ, ਉਹ ਵਿਭਵ ਕੁਮਾਰ ਵੀ ਉੱਥੇ ਫਿਰ ਰਿਹਾ ਸੀ, ਹੈ ਨਾ। ਉਹ ਸਭ ਦੇ ਦਰਮਿਆਨ ਮੰਚ ਤੇ ਵੀ ਗਏ, ਲੋਕਾਂ ਨੂੰ ਹੱਥ ਵੀ ਹਿਲਾਏ, ਨਾਲੋਂ ਨਾਲ ਕੁਰਸੀਆਂ ਤੇ ਵੀ ਬੈਠੇ, ਪਰ ਕਿਤੇ ਵੀ ਬੋਡੀ ਲੈਂਗੁਏਜ ਨਹੀਂ ਲੱਗੀ ਕਿ ਕਿਸੇ ਇੱਕ ਦੂਏ ਨਾਲ ਉਹਨਾਂ ਦਾ ਕੋਈ ਉਵੇਂ ਪਹਿਲਾਂ ਵਾਲਾ ਰਵੱਈਆ ਹੋਵੇ। ਉਹ ਰਵੱਈਆ ਫਰਕ ਨਜ਼ਰ ਆਇਆ। ਸੋ ਇਸੇ ਨੇ ਸਵਾਲ ਪੈਦਾ ਕੀਤਾ ਕਿ ਕੀ ਭਗਵੰਤ ਮਾਨ ਕੇਜਰੀਵਾਲ ਦੀ ਕਦੇ ਪਸੰਦ ਸੀ ਜਾਂ ਨਹੀਂ। ਜਦੋਂ ਸੀਐਮ ਦਾ ਚਿਹਰਾ ਚੁਣਨਾ ਸੀ ਤਾਂ ਭਗਵੰਤ ਮਾਨ ਆਮ ਆਦਮੀ ਪਾਰਟੀ ਸਭ ਤੋਂ ਪਪੂਲਰ ਚਿਹਰਾ, ਜੀ ਜੀ ਬਿਲਕੁਲ। ਅੱਜ ਵੀ ਜੇਕਰ ਕੋਈ ਫੇਮਸ ਚਿਹਰਿਆਂ 'ਚ ਹੈਗਾ, ਅਜੇ ਵੀ ਭਗਵੰਤ ਮਾਨ ਉਹ ਫੇਮਸ ਚਿਹਰਾ, ਪਰ ਕੇਜਰੀਵਾਲ ਦਾ ਭਰੋਸੇਯੋਗ ਚਿਹਰਾ ਨਹੀਂ ਸੀ ਭਗਵੰਤ ਮਾਨ। ਤਾਂ ਹੀ ਜੇ ਭਰੋਸਾ ਹੁੰਦਾ ਤਾਂ ਪਤਾ ਹੈ ਕਿ ਇਕੱਠ ਕਰਨ ਦੇ ਵਿੱਚ ਭਗਵੰਤ ਮਾਨ ਮਾਹਰ ਹੈ, ਨੌਜਵਾਨ ਨੂੰ ਮਗਰ ਤੋਰਨ 'ਚ ਹੁਣ ਭਗਵੰਤ ਮਾਨ ਮਾਹਰ ਹੈ। ਮੈਂ ਚੋਣ ਪ੍ਰਕਿਰਿਆ ਦੇ ਦੌਰ ਦੀ ਗੱਲ ਕਰਨਾ, ਵੋਟ ਵਾਲੀ ਪ੍ਰਕਿਰਿਆ ਦੀ, ਹੈ ਨਾ। ਪਰ ਉਸ ਸਮੇਂ ਵੀ ਕਦੇ ਮਤਲਬ ਕਿ ਫੌਜਮੁਖੀ ਨੂੰ ਲੱਭਦੇ ਸੀ, ਕਦੇ ਇਹ ਸੰਤ ਬਲਵੀਰ ਸਿੰਘ ਸਿੰਚਿਆਲ ਦਾ ਬੂਹਾ ਖੜਕਾਉਂਦੇ ਸੀ, ਕਦੇ ਬਲਵੀਰ ਸਿੰਘ ਰਾਜੇਵਾਲ ਨਾਲ ਮੀਟਿੰਗਾਂ ਕਰਦੇ ਸੀ, ਹੈ ਨਾ, ਕਦੇ ਪ੍ਰਗਟ ਸਿੰਘ ਨੂੰ ਫੋਨ ਮਿਲਾਉਂਦੇ ਸੀ। ਸੋ ਕਿਹੜਾ ਘਰ ਤੇ ਕਿਹੜਾ ਦਰ ਨਹੀਂ ਟੋਇਆ ਇਹਨਾਂ ਨੇ ਕਿ ਹਾਂ ਕੇਜਰੀਵਾਲ ਨੇ ਕਿ ਮੈਂ ਸੀਐਮ ਦੇ ਚਿਹਰੇ ਵਜੋਂ ਕਿਸੇ ਹੋਰ ਨੂੰ ਲਿਆਵਾਂ। ਜੀ ਜੀ। ਪਰ ਆਖਰ ਜਦੋਂ ਗੱਲ ਨਹੀਂ ਬਣੀ ਤਾਂ ਮਜਬੂਰੀ ਬਸ ਭਗਵੰਤ ਮਾਨ ਤੇ ਗਣੂਆ ਪਾਉਣਾ ਪਿਆ। ਤੇ ਭਗਵੰਤ ਮਾਨ ਨੇ ਕ੍ਰਿਸ਼ਮਾ ਕਰਕੇ ਵੀ ਦਿਖਾਤਾ, ਚਾਹੇ ਲੋਕ ਦੂਆਂ ਨੂੰ ਹਰਾਉਣਾ ਚਾਹੁੰਦੇ ਸੀ, ਚਾਹੇ ਭਗਵੰਤ ਨੂੰ ਜਿਤਾਉਣਾ ਚਾਹੁੰਦੇ ਸੀ। 92 ਐਮਐਲਏ ਬਣ ਕੇ ਆ ਗਏ। ਫਿਰ ਉਸ ਤੋਂ ਬਾਅਦ ਵੀ ਉਹਦੇ ਬਾਵਜੂਦ ਵੀ ਹਰੇਕ ਮੰਤਰੀ ਨਾਲ ਆਪਣਾ ਨੁਮਾਇੰਦਾ ਲਾਇਆ, ਸਰਕਾਰ ਦੇ ਵਿੱਚ ਆਪਣੇ ਬੰਦੇ ਬਿਠਾਏ, ਰਿਪੋਰਟ ਰੋਜ਼ ਮੰਗਣੀਆਂ, ਸਾਰਾ ਕੁਝ ਚੱਲਦਾ ਰਿਹਾ। ਪਰ ਜਿਸ ਦਿਨ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਆ, ਉਹ ਤੋਂ ਬਾਅਦ ਭਗਵੰਤ ਮਾਨ ਨੇ ਜਦੋਂ ਆਪਣਾ ਕੰਟਰੋਲ ਆਪਣੇ ਢੰਗ ਨਾਲ ਕੀਤਾ, ਔਰ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ 'ਚ ਨਾ ਧਰਨੇ ਲੱਗੇ, ਨਾ ਮੁਜ਼ਾਹਰੇ ਲੱਗੇ, ਨਾ ਰੋਸ ਮੁਜ਼ਾਹਰਾ ਹੋਇਆ, ਨਾ ਦਿੱਲੀ ਨੂੰ ਬੱਸਾਂ ਗੱਡੀਆਂ ਉਵੇਂ ਭਰ ਕੇ ਗਈਆਂ, ਨਾ ਹਾਈ ਹਾਈ ਕੇਜਰੀਵਾਲ ਹੋਈ, ਨਾ ਕੁਛ ਹੋਇਆ। ਉਲਟਾ ਇਹ ਚਰਚਾਵਾਂ ਜਾਣ ਲੱਗੀਆਂ ਕਿ ਭਗਵੰਤ ਮਾਨ ਨੇ ਆਪਣਾ ਕੰਟਰੋਲ ਕਰਤਾ, ਦਿੱਲੀ ਵਾਲੇ ਭਜਾਤੇ। ਤੇ ਇਹ ਤੋਂ ਬਾਅਦ ਕੇਜਰੀਵਾਲ ਦੇ ਬਾਹਰ ਆਉਣ ਤੋਂ ਬਾਅਦ ਜੋ ਕੁਛ ਵਾਪਰਿਆ ਆਪਾਂ ਦੇਖਿਆ। ਵੈਸੇ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਪਹਿਲੇ ਮਨਜੀਤ ਸਿੱਧੂ ਤਾਂ ਹਟਾ ਹੀ ਦਿੱਤਾ ਗਿਆ ਸੀ। ਉਹ ਤੋਂ ਬਾਅਦ ਫਿਰ ਓਮਕਾਰ ਸਿੰਘ, ਫਿਰ ਵਧਵਾ, ਫਿਰ ਸੁਖਵੀਰ ਤੇ ਰਾਜਵੀਰ ਦੀਆਂ ਚਰਚਾਵਾਂ, ਫਿਰ ਬਲਤੇਜ ਪੰਨੂ ਤੇ ਉਹ ਕੁੜੀ ਦੀਆਂ ਖਬਰਾਂ ਉਹ ਵੀ ਹਟਾ ਤੇ ਮਨਪ੍ਰੀਤ ਕੌਰ, ਤੇ ਸਾਰਾ ਹਮਲਾ ਫਲਾ ਹਟਾਉਣ ਤੋਂ ਬਾਅਦ ਫਿਰ ਖਬਰਾਂ ਆਉਣ ਲੱਗ ਗਈਆਂ ਜੀ ਕਿ ਹੁਣ ਮੰਤਰੀ ਬਦਲਤੇ, ਹੁਣ ਆਹ ਸਲਾਹਕਾਰ ਲਾਤਾ ਜੀ, ਹੁਣ ਚੀਫ ਸੈਕਟਰੀ ਬਦਲਤਾ ਜੀ, ਹੁਣ ਵਿੱਤ ਦੇ ਵਿੱਚ ਵੀ ਆਪਣਾ ਸਲਾਹਕਾਰ ਲਾਤਾ ਜੀ। ਮਤਲਬ ਸੀਐਮ ਹਾਊਸ ਤੋਂ ਲੈ ਕੇ ਵਿੱਤ ਮੰਤਰਾਲੇ ਤੱਕ ਸਾਰਾ ਕੰਟਰੋਲ ਉਹਨਾਂ ਕੋਲ ਆ ਗਿਆ। ਅਸਲੀ ਮਸਲਾ ਕਹਿੰਦੇ ਵਿੱਤ ਦਾ ਹੀ ਆ ਕਿ ਫੰਡ ਨਹੀਂ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀ ਨੂੰ ਸਹੀ ਪ੍ਰੋਵਾਈਡ ਕਰਾ ਸਕੀ ਪੰਜਾਬ ਦੀ ਟੀਮ। ਭਗਵੰਤ ਮਾਨ ਦੀ ਟੀਮ ਕਹਿੰਦੇ ਜੀ ਲੋਕ ਸਭਾ ਚੋਣਾਂ ਦੌਰਾਨ ਝੋਲਾ ਨਹੀਂ ਭਰ ਸਕੀ ਇਹਨਾਂ ਦਾ। ਸੋ ਕਹਿੰਦੇ ਆਹ ਮਸਲਾ ਵੀ ਹੈਗਾ। ਤੇ ਹੁਣ ਦਿੱਲੀ ਦੀਆਂ ਚੋਣਾਂ ਨੇ, ਇਸ ਲਈ ਉਹ ਕਹਿੰਦੇ ਨੇ ਕਿ ਸਾਰਾ ਕੁਝ ਸਾਡੇ ਕੰਟਰੋਲ 'ਚ ਹੋਵੇ। ਤੇ ਇਸ ਲਈ ਕਹਿੰਦੇ ਸਾਰਾ ਕੁਝ ਬਦਲਤਾ, ਪਰ ਅਜੇ ਵੀ ਪੂਰਾ ਬਦਲਿਆ ਨਹੀਂ ਗਿਆ। ਹੁਣ ਇਹਦੇ ਵਿੱਚ 3 ਪਹਿਲੂ ਬਹੁਤ ਅਹਿਮ ਬਚੇ ਜਾ ਰਹੇ ਨੇ। ਕਹਿੰਦੇ ਕਿ ਕੇਜਰੀਵਾਲ ਇੱਕ ਤਾਂ ਇਹ ਹਿਊਮਰ ਖੁਦ ਫੈਲਾਇਆ। ਆਪਾਂ ਇਹਦੇ ਬਾਰੇ ਪਹਿਲਾਂ ਗੱਲ ਕਰਦੇ ਰਹੇ ਕਿ ਕੀ ਇਹਦੇ ਪਿੱਛੇ, ਹੁਣ ਇਹ ਦਿੱਲੀ ਦੀਆਂ ਕਨਸੂਆਂ ਦੇ ਹਵਾਲੇ ਨਾਲ ਖਬਰ ਹੈ ਕਿ ਕੇਜਰੀਵਾਲ ਦੀ ਟੀਮ ਨੇ ਖੁਦ ਇਹ ਹਿਊਮਰ ਪੰਜਾਬ 'ਚ ਛੱਡਿਆ ਕਿ ਹਾਂ ਭਗਵੰਤ ਮਾਨ ਬਦਲਿਆ ਜਾ ਰਿਹਾ, ਮੁੱਖ ਮੰਤਰੀ ਬਦਲਿਆ ਜਾ ਰਿਹਾ, ਤਾਂ ਕਿ ਦੇਖੀਏ ਕਿ ਲੋਕ ਕਿਹੋ ਜਿਹਾ ਰਿਐਕਟ ਕਰਦੇ ਆ, ਕਿੰਨਾ ਰਿਐਕਟ ਕਰਦੇ। ਕਹਿੰਦੇ ਇਹ ਥਰਮਾਮੀਟਰ ਚੈੱਕ ਕਰਨ ਦਾ ਸੀ। ਹੁਣ ਇਹ ਖਬਰਾਂ ਅੰਦਰੂਨੀ ਖਬਰਾਂ ਦੇ ਹਵਾਲੇ ਨਾਲ ਮੈਂ ਗੱਲ ਕਰ ਰਿਹਾ, ਜਦੋਂ ਕਿ ਪਹਿਲਾਂ ਬਾਹਰੀ ਜਾਣਕਾਰੀ ਦੇ ਹਵਾਲੇ ਨਾਲ ਆਪਾਂ ਗੱਲ ਕਰ ਰਹੇ ਸੀਗੇ। ਪਰ ਆਪਾਂ ਤਦ ਵੀ ਗੱਲ ਕਰ ਰਹੇ ਸੀਗੇ ਕਿ ਇਹਦੇ ਪਿੱਛੇ ਵੀ ਪਹਿਲੂ ਹੋ ਸਕਦਾ, ਪਰ ਅੱਜ ਇਹ ਪੁਖਤਾ ਤੌਰ ਤੇ ਜਾਣਕਾਰੀ ਮਿਲ ਰਹੀ ਕਿ ਪਹਿਲੂ ਹੈਗਾ। ਦੂਸਰੇ ਪਾਸੇ ਹੁਣ ਇਹ ਸਾਰਾ ਕੁਝ ਬਦਲਣ ਤੋਂ ਬਾਅਦ ਕਹਿੰਦੇ ਪੁਲਿਸ ਤੰਤਰ ਦੇ ਵਿੱਚ ਵੀ ਵੱਡੀਆਂ ਤਬਦੀਲੀਆਂ ਹੋਣਗੀਆਂ। ਉਹ ਕੰਟਰੋਲ ਵੀ ਆਪਣੇ ਹੱਥ 'ਚ ਲੈਣ ਤੋਂ ਬਾਅਦ ਫਿਰ ਹੋ ਸਕਦਾ ਸੀਐਮ ਨੂੰ ਬਦਲਣ ਤੱਕ ਜਾਣ। ਪਰ ਉਹ ਤੋਂ ਪਹਿਲਾਂ ਵਿਭਵ ਕੁਮਾਰ ਵਾਲੀ ਫਾਈਲ ਪ੍ਰਕਿਰਿਆ ਸਾਰੀ ਕੁਛ ਪੂਰੀ ਹੈ। ਠੀਕ ਹੈ। ਤੇ ਉਸ ਨੇ ਕਦੋਂ ਚਿਹਰਾ ਬਣ ਕੇ ਉਰੇ ਸਾਹਮਣੇ ਆਉਣਾ, ਉਹ ਦਿਨ ਪਤਾ ਨਹੀਂ ਕਿਹੜਾ ਚੜ ਜਾਵੇ, ਹੈ ਨਾ। ਵਿਜੇ ਨਾਇਰ, ਇਹ ਦੋਏ ਬੰਦੇ ਉਹ ਨੇ ਜਿਹੜੇ ਜੇਲ੍ਹ ਦੀ ਹਵਾ ਖਾ ਕੇ ਆਏ ਹੋਏ ਨੇ। ਵਿਭਵ ਕੁਮਾਰ ਸਵਾਤੀ ਮਾਲੀਵਾਲ ਦੇ ਮਾਮਲੇ 'ਚ, ਔਰ ਵਿਜੇ ਨਾਇਰ ਜਿਹੜਾ ਮਤਲਬ ਮਨੀਸ਼ ਸਿਸੋਦੀਆ ਦਾ ਸਭ ਤੋਂ ਖਾਸ ਰਿਹਾ ਇਹਨਾਂ ਦਾ। ਇਹ ਬੰਦਾ ਮਤਲਬ ਕਿ ਸ਼ਰਾਬ ਘੁਟਾਲੇ 'ਚ ਪਹਿਲੀ ਗ੍ਰਿਫਤਾਰੀ ਹੈ। ਤੇ ਦੋਏ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਉਹਨਾਂ ਦੇ ਖਾਸ ਨੇ ਉਸ ਟੀਮ ਦੇ। ਇਹਨਾਂ ਦੋਵਾਂ ਨੂੰ ਪੰਜਾਬ ਓਵਰਆਲ ਸੰਭਾਲ ਦਿੱਤਾ ਜਾਊਗਾ ਜਾਂ ਸੰਭਾਲਣ ਦਾ ਕੰਮ ਨਿਬੜ ਗਿਆ। ਚਿਹਰੇ ਸਾਹਮਣੇ ਆਉਣੇ ਨੇ
ਸੋ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਭਗਵੰਤ ਮਾਨ ਦੇ ਲਈ ਮੁੱਖ ਮੰਤਰੀ ਚਿਹਰਾ ਬਦਲਣ ਦੇ ਲਈ ਅਜੇ ਵੀ ਤਲਵਾਰ ਲਟਕਦੀ ਹੈ, ਬਸ਼ਰਤੇ ਚੌਪਰ ਚੁੱਪਰ ਜਿਵੇਂ ਵਰਤਿਆ ਗਿਆ, ਇਕੱਠੇ ਗਏ ਹੈ। ਉਹ ਤੋਂ ਬਾਅਦ ਹੋ ਸਕਦਾ ਕਿ ਇੰਨਾ ਕੁ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਕੀ ਇਸ ਗੱਲ ਲਈ ਭਗਵੰਤ ਮਾਨ ਆਪਣੀ ਹਾਈ ਕਮਾਂਡ ਨੂੰ ਮਨਾਉਣ 'ਚ ਰਾਜੀ ਹੋ ਗਏ ਕਿ ਕਰ ਲਓ ਜੋ ਤੁਸੀਂ ਕਰਨਾ, ਬਸ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਦੇ ਹੀ ਰੱਖੋ, ਮੈਨੂੰ ਮੁੱਖ ਮੰਤਰੀ। ਕੀ ਉੱਥੇ ਤੱਕ ਸਮਝੌਤਾ ਹੋ ਗਿਆ ਜਾਂ ਅਜੇ ਵੀ ਖਤਰੇ ਦੇ ਬੱਦਲ ਟਲੇ ਨਹੀਂ ਹੈ? ਪੰਚਾਇਤੀ ਚੋਣਾਂ ਜਾਂ ਜ਼ਿਮਨੀ ਚੋਣਾਂ ਜਾਂ ਦਿੱਲੀ ਚੋਣਾਂ, ਇੱਥੇ ਤੱਕ ਆਪਣੀ ਕੁਰਸੀ ਬਚਾ ਪਾਉਣਗੇ ਜਾਂ 5 ਸਾਲ ਪੂਰੇ ਕਰ ਪਾਉਣਗੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਭਗਵੰਤ ਮਾਨ ਕੇਜਰੀਵਾਲ ਦੀ ਕਦੇ ਵੀ ਪਹਿਲੀ ਪਸੰਦ ਨਹੀਂ ਸਨ। ਜੀ, ਵਲਟੋਹਾ ਦੇ ਬਿਆਨਾਂ ਨੇ ਕਹਿੰਦੇ ਸੁਖਬੀਰ ਬਾਦਲ ਨੂੰ ਵੀ ਫਸਾਤਾ। ਦੇਖੋ, ਬਿਰਸਾ ਸਿੰਘ ਵਲਟੋਹਾ ਮਤਲਬ ਕਿ ਪੰਥਕ ਤੌਰ ਤੇ ਵੀ ਕਹਿੰਦੇ ਸੂਝ-ਬੂਝ ਰੱਖਦੇ ਨੇ, ਹੈਨਾ ਜੀ, ਗਰਮ ਖਿਆਲੀ ਸੋਚ ਦੇ ਵੀ ਮਾਲਕ ਰਹੇ ਨੇ ਤੇ ਅਕਾਲੀ ਸਿਆਸਤ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ, ਪਰ ਉਹ ਬੋਲਣ ਲਈ ਵੀ ਜਾਣੇ ਜਾਂਦੇ ਨੇ। ਤੇ ਬਿਰਸਾ ਸਿੰਘ ਵਲਟੋਹਾ ਨੇ ਕਹਿੰਦੇ ਕਿ ਇਹ ਪਹਿਲੂ ਕਿ ਵੀ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਜਥੇਦਾਰ ਇਸ ਲਈ ਲਟਕਾ ਰਹੇ ਨੇ ਕਿ ਇਹਦੇ ਪਿੱਛੇ RSS ਦਾ ਦਬਾਅ ਜਾਂ ਭਾਜਪਾ ਦਾ ਦਬਾਅ ਹੈ, ਇਹ ਕਹਿ ਕੇ ਸੁਖਬੀਰ ਬਾਦਲ ਲਈ ਕੋਈ ਨਵੀਂ ਮੁਸੀਬਤ ਤਾਂ ਨਹੀਂ ਖੜੀ ਕਰਤੀ। ਕਹਿੰਦੇ ਇਹ ਚਰਚਾਵਾਂ ਜ਼ੋਰ ਫੜ ਗਈਆਂ ਕਿਉਂਕਿ ਅੱਜ ਦਾ ਹੀ ਦਿਨ ਹੈ ਜੀ, ਉਹ ਜਿੱਦਣ ਕਿਹਾ ਗਿਆ ਬਿਰਸਾ ਸਿੰਘ ਵਲਟੋਹਾ ਨੂੰ ਕਿ ਸਬੂਤਾਂ ਸਣੇ ਆ ਜਾਓ। ਅੱਜ 15 ਅਕਤੂਬਰ ਨੂੰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਕਿ ਆ ਜਾਓ 15 ਅਕਤੂਬਰ ਤੱਕ ਆਪਣਾ ਸਾਰੇ ਉਹ ਸਬੂਤ ਲੈ ਕੇ ਆਓ, ਜਿਹੜੇ ਸਬੂਤਾਂ ਦੇ ਆਧਾਰ ਤੇ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਵੀ ਉਹਨਾਂ ਨੇ ਉਂਗਲ ਧਰੀ ਆ, ਜੱਤਰ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਉੱਤੇ ਵੀ ਸਵਾਲ ਖੜਾ ਕਰਤਾ, ਪੰਜ ਸਿੰਘ ਸਹਿਬਾਨਾਂ ਤੇ ਵੀ ਸਵਾਲ ਖੜਾ ਕਰਤਾ, ਅਕਾਲ ਤਖਤ। ਉਹ ਕਹਿੰਦੇ ਜੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਜੀ, ਤੇ ਜਥੇਦਾਰ ਤਾਂ ਮਤਲਬ ਕਿ ਹੁਣ ਦਬਾਅ ਹੇਠ ਨੇ। ਕੀ ਵਲਟੋਹਾ ਇਹ ਕਹਿਣਾ ਚਾਹੁੰਦੇ ਨੇ ਕਿ ਪਹਿਲਾਂ ਜਥੇਦਾਰ ਸਾਡੇ ਦਬਾਅ ਹੇਠ ਸੀ, ਹੁਣ ਸਾਡੇ ਦਬਾਅ ਹੇਠੋਂ ਨਿਕਲ ਗਏ? ਕੀ ਤੁਸੀਂ ਇਹ ਖੁਲਾਸਾ ਕਰ ਰਹੇ ਹੋ? ਕੀ ਤੁਸੀਂ ਇਹ ਤਾਂ ਨਹੀਂ ਗਾ ਇਹਦੇ ਪਿੱਛੇ ਪਹਿਲੂ ਕਿ ਹਾਂ ਮਤਲਬ ਜਿਵੇਂ ਆਪਾਂ ਕਈ ਵਾਰ ਨਾ ਅਦਾਲਤੀ ਫੈਸਲਾ ਕੋਈ ਆਉਂਦਾ ਜਾਂ ਮੰਨ ਲਓ ਕਈ ਵਾਰ ਥਾਣੇ 'ਚ ਕੋਈ ਮਾਮਲਾ ਜਾਂਦਾ ਤਾਂ ਕਹਿੰਦੇ ਵੀ ਲਓ ਵੀ ਇਹਨਾਂ ਨੂੰ ਤਾਂ ਗਾਲਾਂ ਕੱਢਤੀਆਂ, ਆਹ ਤੈਨੂੰ ਤਾਂ ਝਾੜਾਂ ਪੈ ਗਈਆਂ, ਲੈ ਵੀ ਠੰਡ ਦਾ ਤਾਂ ਬਹੁਤ ਸਖਤ, ਬਾਅਦ 'ਚ ਉਹਦੇ ਹੱਕ 'ਚ ਫੈਸਲਾ ਆ ਜਾਂਦਾ। ਕੀ ਇਹ ਕੋਈ ਰਣਨੀਤੀ ਦਾ ਹਿੱਸਾ ਤਾਂ ਨਹੀਂ ਕਿ ਇੰਝ ਜਿਤਾਇਆ? ਕਿਉਂਕਿ ਜਿਹੜੇ ਜਥੇਦਾਰਾਂ ਦੇ ਉੱਤੇ ਸੁਧਾਰ ਲਹਿਰ ਵਾਲੇ ਪਿੱਟਦੇ ਨੇ ਜੀ, ਉਹ ਹੁਣ ਵਲਟੋਹਾ ਦੇ ਬਿਆਨਾਂ ਤੋਂ ਬਾਅਦ ਕਹਿ ਰਹੇ ਨੇ ਜਥੇਦਾਰਾਂ ਨਾਲ ਵਧੀਕੀ ਹੋ ਰਹੀ ਹੈ, ਜਥੇਦਾਰ ਸਾਹਿਬ ਬਾਰੇ ਗਲਤ ਬੋਲਿਆ, ਮਤਲਬ ਉਹ ਤੇ ਉਹਨਾਂ ਦੀ ਪਿੱਠ ਤੇ ਆ ਗਈ। ਕਿਤੇ ਪਹਿਲਾਂ ਮਾਹੌਲ ਤਾਂ ਨਹੀਂ ਬਣਾਇਆ ਜਾ ਰਿਹਾ ਫੈਸਲੇ ਤੋਂ ਪਹਿਲਾਂ? ਮੈਂ ਕਹਿੰਦਾ ਚਾਹੇ ਫੈਸਲੇ ਤੋਂ ਪਹਿਲਾਂ ਮਾਹੌਲ ਹੋਵੇ, ਚਾਹੇ ਵਲਟੋਹਾ ਨੇ ਮਤਲਬ ਇਹ ਗੱਲ ਕਹੀ ਹੈ ਤਾਂ ਇਹਦੇ ਪਿੱਛੇ ਉਹਨਾਂ ਕੋਲ ਕੀ ਤੱਥ ਨੇ, ਉਹ ਪਹਿਲੂ ਹੋਵੇ। ਬਾਦਲ ਦੀ ਇਹਦੇ ਨਾਲ ਮੁਸੀਬਤ ਘਟਣ ਦੀ ਬਜਾਏ ਵੱਧ ਗਈ ਆ। ਪਹਿਲਾਂ ਹੀ ਤਨਖਾਹੀਆ ਮਾਮਲੇ ਦੇ ਵਿੱਚ ਘਿਰੇ ਹੋਏ ਨੇ, ਤਨਖਾਹੀਆ ਹੋਣ ਕਰਕੇ ਉਹ ਜਿਵੇਂ ਜਨਤਕ ਵਿਚਰ ਰਹੇ ਨੇ, ਉਸ ਕਾਰਨ ਉਹ ਮੁਸ਼ਕਲ ਘੜੀ 'ਚ ਘਿਰ ਗਏ ਨੇ ਕਿ ਤੁਸੀਂ ਜਨਤਕ ਸਮਾਗਮਾਂ 'ਚ ਕਿਵੇਂ ਜਾ ਰਹੇ ਹੋ, ਗਿੱਦੜਬਾਹਾ ਕਿਵੇਂ ਗਏ, ਮੁਕਤਸਰ ਸਾਹਿਬ ਕਿਵੇਂ ਗਏ, ਹੈ ਨਾ, ਉੱਥੇ ਮਤਲਬ ਜਲਾਲਾਬਾਦ ਕਿਵੇਂ ਗਏ, ਸਾਰੇ ਥਾਂ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ। ਉਸ ਮਾਮਲੇ 'ਚ ਘਿਰੇ ਸੀ, ਹੁਣ ਇਸ ਬਿਆਨ ਨੇ ਹੋਰ ਫਸਾਤੇ। ਸੋ ਅੱਜ ਕਿਹੜੇ ਸਬੂਤ ਦੇਣਗੇ ਵਲਟੋਹਾ, ਇਹ ਦੇਖਣ ਦੀ ਗੱਲ ਹੋਊਗੀ। ਅਕਾਲੀ ਦਲ ਲਈ ਖਾਈ ਹੋਰ ਡੂੰਘੀ ਹੁੰਦੀ ਜਾ ਰਹੀ ਹੈ, ਔਰ ਸੁਖਬੀਰ ਬਾਦਲ ਬਾਰੇ ਆਪਾਂ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਹੁਣ ਤਾਂ ਭੁੱਲ ਜਾਓ, ਜਾਣਾ ਤੈਅ ਹੀ ਆ। ਪਰ ਹੁਣ ਜਥੇਦਾਰਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਆ, ਉਹਨਾਂ ਨੇ ਇਹ ਵੀ ਦਿਖਾਉਣਾ ਕਿ ਅਸੀਂ ਪੰਥਕ ਮਰਿਆਦਾ ਅਨੁਸਾਰ ਫੈਸਲਾ ਲੈ ਰਹੇ ਹਾਂ, ਕਿਤੇ ਦਬਾਅ ਹੇਠ ਨਹੀਂ, ਇਹ ਵੀ। ਸੋ ਇਸੇ ਲਈ ਸ਼ਾਇਦ ਉਹਨਾਂ ਨੇ ਵਲਟੋਹਾ ਨੂੰ ਤੁਰੰਤ ਤਲਬ ਕੀਤਾ ਕਿ ਆ ਜਾਓ, ਪਰ ਇੰਤਜ਼ਾਰ ਉਸ ਘੜੀ ਦਾ ਵੀ ਹੈ ਕਿ ਕੀ ਸੁਖਬੀਰ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਦੁਬਾਰਾ ਤਲਬ ਕੀਤਾ ਜਾਊਗਾ ਤੇ ਕੀ ਸੁਧਾਰ ਲਹਿਰਾਂ ਵਾਲੇ ਹੁਣ ਇਸ ਪਹਿਲੂ ਤੇ ਆ ਜਾਣਗੇ। ਹੁਣ ਜਥੇਦਾਰ ਸਾਹਿਬ ਜੋ ਫੈਸਲਾ ਸੁਣਾਉਣਗੇ ਉਹ ਮਨਜ਼ੂਰ ਹੈ, ਜਾਂ ਫੈਸਲਾ ਆਉਣ ਤੋਂ ਬਾਅਦ ਫਿਰ ਉਹ ਕਹਿਣਗੇ ਨਹੀਂ ਜੀ ਆ ਤਾਂ ਧੱਕਾ ਹੋ ਗਿਆ। ਸੋ ਇਸ ਲਈ ਇਹਦੇ ਨਾਲ ਪੰਥਕ ਮਰਿਆਦਾ ਨੂੰ ਵੀ ਉਹ ਤਰ੍ਹਾਂ ਹੀ ਢਾਹ ਲਾ ਰਹੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਅਸੀਂ ਇਹਦੀ ਪਾਲਣਾ ਕਰਦੇ ਹਾਂ। ਜੀ। ਸੋ ਇਹ ਹੁਣ ਸਾਰੀ ਪ੍ਰਕਿਰਿਆ ਤੇ ਨਜ਼ਰ ਆ। ਕੋਰ ਕਮੇਟੀ ਦੀ ਬੈਠਕ ਵੀ ਕੀਤੀ ਲੰਘੇ ਦਿਨੀ, ਉਹਦੇ ਹਵਾਲੇ ਨਾਲ ਵੀ ਮਤਲਬ ਕਿਹਾ ਕਿ ਅਸੀਂ ਨਵੀਆਂ ਸ਼ਿਕਾਇਤਾਂ ਦੇਵਾਂਗੇ ਸੁਧਾਰ ਲਹਿਰ ਦੇ ਖਿਲਾਫ, ਜੋ ਕੁਛ ਹੈਗਾ ਉਹਨਾਂ ਲੀਡਰਾਂ ਦੇ ਖਿਲਾਫ। ਉਧਰ ਕੁਝ ਹੋਰ ਸ਼ਿਕਾਇਤਾਂ ਪਹੁੰਚੀਆਂ ਨੇ ਜਥੇਦਾਰ ਸਾਹਿਬ ਕੋਲ ਕਿ ਜੀ ਧਾਮੀ ਉਹਨਾਂ ਨੂੰ ਵੀ ਤਾਲੁਕ ਕਰੋ ਜੀ, ਇਹਨਾਂ ਨੇ ਵੀ ਮਰਿਆਦਾ ਤੋੜੀ ਹੈ ਜੀ, ਸੁਖਬੀਰ ਬਾਦਲ ਨਾਲ ਤਾਲਮੇਲ 'ਚ ਨੇ, ਮੈਂਬਰ ਵੀ ਤਾਲਮੇਲ 'ਚ ਨੇ। ਸੋ ਇਹ ਸਾਰਾ ਕੁਛ ਆਮ ਇਜਲਾਸ ਜਿਹੜਾ ਹੈ ਜੀ ਪਿਛਲੀ ਚੋਣ ਦੀ ਪ੍ਰਧਾਨ ਨੂੰ ਲੈ ਕੇ ਆਉਣਾ, ਉਹਨੂੰ ਲੈ ਕੇ ਜ਼ਿਆਦਾ ਪ੍ਰੈਕਟਿਸ ਤੇਜ਼ ਹੋਈ ਅਸਲ 'ਚ। ਇਹ ਸਾਰੀ ਭੱਜ ਨੱਠ ਉਹਨੂੰ ਲੈ ਕੇ, ਉਹ ਤੋਂ ਬਾਅਦ ਸ਼ਾਇਦ ਹੋ ਸਕਦਾ ਕੁਛ ਠੰਡਾ ਵੀ ਹੋ ਜਾਵੇ। ਪਰ ਅਕਾਲੀ ਦਲ ਲਈ ਮਾਮਲਾ ਠੰਡਾ ਹੁੰਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਅਕਾਲੀ ਦਲ ਦੇ ਅਜੇ ਵੀ ਪੈਰ ਨਹੀਂ ਲੱਗ ਰਹੇ। ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਆਪਾਂ ਮੁੱਖ ਮੰਤਰੀ ਸਾਹਿਬ ਦੇ ਘਰ ਦੇ ਮੂਹਰੇ ਲੱਗਣ ਜਾ ਰਹੇ ਮੋਰਚੇ ਦੀ, ਕਹਿੰਦੇ 18 ਤਰੀਕ ਨੂੰ
ਮੁੱਖ ਮੰਤਰੀ ਦੇ ਘਰ ਦੇ ਮੂਹਰੇ ਕਿਸਾਨਾਂ ਨੇ ਮੋਰਚਾ ਲਾ ਦੇਣਾ ਜੀ। ਪ੍ਰਵੀਨ ਜੀ, ਅੱਜ ਪੰਚਾਇਤੀ ਚੋਣਾਂ ਤੋਂ ਪਿੰਡਾਂ ਦੇ ਲੋਕ ਵਿਹਲੇ ਹੋ ਜਾਣਗੇ। ਉਹ ਤੋਂ ਬਾਅਦ ਦੇਖਿਓ ਝੋਨੇ ਵਾਲਾ ਮਸਲਾ ਕਾਫੀ ਭਖੂਗਾ, ਕਿਉਂਕਿ ਮੰਡੀਆਂ 'ਚ ਝੋਨਾ ਆ ਜ਼ਰੂਰ ਰਿਹਾ ਪਰ ਉਹ ਰੁਲ ਰਿਹਾ। ਨਾ ਖਰੀਦ ਹੋ ਰਹੀ ਹੈ, ਨਾ ਚਕਾਈ ਹੋ ਰਹੀ ਹੈ, ਨਾ ਕੁਛ ਹੋ ਰਿਹਾ। ਆੜਤੀਆ, ਸ਼ੈਲਰ ਤੇ ਕਿਸਾਨ ਜਥੇਬੰਦੀਆਂ ਇੱਕ ਸੁਰ ਦੇ ਵਿੱਚ ਇਕੱਠੀਆਂ ਸਰਕਾਰ ਨੂੰ ਘੇਰਾਉਣ ਕਰ ਰਹੀਆਂ, ਕੇਂਦਰ ਤੋਂ ਲੈ ਕੇ ਪੰਜਾਬ ਤੱਕ। ਬੇਸ਼ੱਕ ਮੁੱਖ ਮੰਤਰੀ ਕੱਲ ਕੇਂਦਰੀ ਮੰਤਰੀ ਨੂੰ ਮਿਲ ਕੇ ਆਏ ਆ, ਉਹ ਕੋਸ਼ਿਸ਼ਾਂ ਕਰ ਰਹੇ ਆ, ਪਰ ਕੇਂਦਰ ਉਵੇਂ ਚੱਕਣ ਦੇ ਤੇ ਹੁਣ ਇੰਨੀ ਤੇਜ਼ੀ ਨਾਲ ਚੱਕ ਵੀ ਨਹੀਂ ਹੋਣਾ ਜੀ। ਸੋ ਇਸ ਲਈ ਪੁਰਾਣੇ ਆ ਜੀ, ਜਦੋਂ ਸ਼ੈਲਰਾਂ ਚੋਂ ਮਾਲ ਨਹੀਂ ਚੱਕ ਹੋ ਰਿਹਾ ਤੇ ਰੈਕ ਖਾਲੀ ਨਹੀਂ ਹੋ ਰਹੇ, ਤਾਂ ਨਵਾਂ ਝੋਨਾ ਰੱਖਣਾ ਕਿੱਥੇ? ਬਿਲਕੁਲ। ਇਹ ਕਣਕ ਤਾਂ ਹੈ ਨਹੀਂ ਕਿ ਤੁਸੀਂ ਖੁੱਲਿਆਂ 'ਚ ਰੱਖ ਦੋਗੇ ਬੋਰੀਆਂ 'ਚ ਪਾ ਕੇ, ਤਰਪਾਲ ਢੱਕ ਕੇ। ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸਰਕਾਰ ਦੇ ਅਫਸਰਸ਼ਾਹੀ ਦਾ ਉਹ ਰਵੱਈਆ ਵੀ ਨਹੀਂ ਹੈਗਾ। ਜਥੇਬੰਦੀਆਂ ਨੇ ਲਗਾਤਾਰ ਮੀਟਿੰਗਾਂ ਦਾ ਦੌਰ ਵੀ ਚਲਾਇਆ, ਲੰਘੇ ਕੱਲ 3 ਘੰਟੇ ਧਰਨਾ ਵੀ ਲਾਇਆ, ਪੰਜਾਬ ਦੇ ਵਿੱਚ ਰੇਲਾਂ ਤੇ ਸੜਕਾਂ ਵੀ ਜਾਮ ਕੀਤੀਆਂ, ਪਰ ਉਹਦੇ ਬਾਵਜੂਦ ਵੀ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਇਹ ਮਸਲੇ ਦਾ ਹੱਲ ਨਹੀਂ ਕੱਢ ਪਾ ਰਹੀ। ਸੋ ਕੱਲ ਫਿਰ ਐਸਕੇਐਮ ਦੀ ਬੈਠਕ ਸੀ, ਉਹ ਤੋਂ ਬਾਅਦ ਫਿਰ ਅੱਜ ਹੋਰਾਂ ਨੇ ਐਲਾਨ ਕਰਤਾ ਕਿ ਅਸੀਂ ਸਾਰੀਆਂ ਜਥੇਬੰਦੀਆਂ ਮਿਲ ਕੇ 18 ਤਰੀਕ ਨੂੰ ਮੁੱਖ ਮੰਤਰੀ ਦੇ ਘਰ ਮੂਹਰੇ ਪੱਕਾ ਮੋਰਚਾ ਲਾਵਾਂਗੇ, ਜੇਕਰ ਅਜੇ ਵੀ ਖਰੀਦ ਦੀ ਪ੍ਰਕਿਰਿਆ ਨੂੰ ਸਹੀ ਨਹੀਂ ਕੀਤਾ ਜਾਂਦਾ। ਸੋ ਮੈਨੂੰ ਲੱਗਦਾ ਸਰਕਾਰ ਦੇ ਹੱਥੋਂ ਖੇਡ ਨਿਕਲੀ ਹੋਈ ਆ ਤੇ ਕੇਂਦਰ ਜਾਣਬੁੱਝ ਕੇ ਇਹ ਖੇਡ ਕਰ ਰਿਹਾ ਇਹਦੇ ਨਾਲ, ਕਿਉਂਕਿ ਕੇਂਦਰ ਨਾਲੋਂ ਵੱਧ ਮਸਲਾ ਪੰਜਾਬ ਸਰਕਾਰ ਦੇ ਗਲ ਪੈ ਰਿਹਾ। ਸੋ ਜਦੋਂ ਕਿ ਇਹ ਭੂਮਿਕਾ ਦੇ ਵਿੱਚ ਕੇਂਦਰ ਇੱਕ ਸ਼ਾਸਨ ਰੋਲ ਵੀ ਨਿਭਾ ਰਿਹਾ। ਸੋ ਇਸ ਲਈ ਜਥੇਬੰਦੀਆਂ ਦਾ ਰੋਸਾ ਇਸ ਕਦਰ ਵਧਿਆ, ਉਹਨਾਂ ਨੇ ਐਲਾਨ ਕਰਤਾ ਕਿ 18 ਤਰੀਕ ਨੂੰ ਅਸੀਂ ਮੁੱਖ ਮੰਤਰੀ ਦੇ ਘਰ ਮੂਹਰੇ ਪੱਕਾ ਮੋਰਚਾ ਲਾਵਾਂਗੇ। ਉਹ ਤੋਂ ਪਹਿਲਾਂ ਕੀ ਸਰਕਾਰ ਮਸਲੇ ਦਾ ਹੱਲ ਕਰ ਪਾਊਗੀ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੋਏਗੀ। ਅਖਬਾਰਾਂ ਦੀਆਂ ਹੈਡਲਾਈਨਾਂ ਵੇਖੀਏ ਤਾਂ ਮਸਲਾ ਬਹੁਤ ਦਿਨਾਂ ਦਾ ਹੱਲ ਹੋ ਗਿਆ, ਪਰ ਜੇਕਰ ਜ਼ਮੀਨੀ ਪੱਧਰ ਤੇ ਜਾਂਦੇ ਆ ਤਾਂ ਫੇਰ ਪਤਾ ਲੱਗਦਾ, ਕਿਉਂਕਿ ਉਹ ਇੱਕ ਦਿਨ ਕਈ ਦਿਨ ਹੋ ਗਏ ਖਬਰ ਆਈ ਸੀ ਨਾ ਸ਼ਰਮਾ ਜੀ ਕਿ ਮੁੱਖ ਮੰਤਰੀ ਦੀ ਕਿਸਾਨਾਂ ਦੇ ਨਾਲ ਤੇ ਦੂਜੀਆਂ ਜਥੇਬੰਦੀਆਂ ਦੇ ਨਾਲ ਹੋਈ ਮੀਟਿੰਗ ਤੇ ਝੋਨੇ ਦੀ ਚੁਕਾਈ ਦੇ ਪ੍ਰਬੰਧ ਕਰ ਲਏ ਗਏ ਮੁਕੰਮਲ। ਸ਼ਾਇਦ ਇਸ ਤਰ੍ਹਾਂ ਦੀ ਖਬਰ ਲੱਗੀ ਸੀ, ਮੈਂ ਪੜ੍ਹੀ ਸੀ। ਬਿਲਕੁਲ ਤੇ ਪਰ ਉਹ ਸਰਕਾਰੀ ਪ੍ਰੈਸ ਨੋਟ ਛਪਦੇ ਆ ਜੀ। ਹਾਂਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪੰਜਾਬ ਦੇ ਵਿੱਚ ਅੱਜ ਪੰਚਾਇਤੀ ਚੋਣਾਂ ਨੇ, ਵੋਟਾਂ ਪੈ ਰਹੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਅਮਣਾ ਮਾਂ ਦੇ ਨਾਲ ਇਹ ਵੋਟਾਂ ਦਾ ਜਿਹੜਾ ਪ੍ਰੋਸੈਸ ਹੈ, ਜਿਹੜਾ ਵੋਟਾਂ ਦਾ ਇਹ ਪੈਣ ਦਾ ਅਮਲ ਹੈ, ਇਹ ਨੇਪਰੇ ਚੜੇ। ਪੰਜਾਬ ਦੇ ਵਿੱਚ ਆਪਾਂ ਦੇਖਿਆ ਕਿ ਭਾਈਚਾਰਾ ਹੁੰਦਾ, ਇਹ ਭਾਈਚਾਰਾ ਕਾਇਮ ਰਵੇ, ਲੋਕ ਇੱਕ ਚੌਧਰ ਦੀ ਖਾਤਰ ਇੱਕ ਦੂਜੇ ਦੇ ਸਿਰ ਨਾ ਪਾੜਨ, ਹਿੰਸਕ ਕਾਰਵਾਈਆਂ ਨਾ ਹੋਣ। ਸੋ ਜਿੰਨੇ ਵੀ ਲੋਕ ਨੇ ਇਹਨਾਂ ਚੋਣਾਂ ਦੇ ਵਿੱਚ ਹਿੱਸਾ ਲੈ ਰਹੇ, ਉਹ ਆਪਣੀ ਵੱਧ ਜ਼ਿੰਮੇਵਾਰੀ ਸਮਝ ਕੇ ਆਪਣੇ ਜਿਹੜੇ ਨਾਲ ਦੇ ਲੋਕ ਨੇ, ਜਿਹੜੇ ਚੱਕਵੇਂ ਨੇ, ਕੁਛ ਉਸ ਤਰ੍ਹਾਂ ਦੇ ਹਿੰਸਕ ਪ੍ਰਵਿਰਤੀ ਦੇ ਨੇ, ਉਹਨਾਂ ਨੂੰ ਟਿਕਾ ਕੇ ਰੱਖਣ ਤਾਂ ਜੋ ਜਿਹੜੀ ਭਾਈਚਾਰਕ ਸਾਂਝ ਹੈ ਆਪਣੀ ਸਾਰਿਆਂ ਦੀ ਬਰਕਰਾਰ ਰਹਿ ਸਕੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।